ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਅਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੂਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 2092770113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਕਰਦੇ ਨੇ ਸਾਡੀ ਮਦਦ। ਬਹੁਤ-ਬਹੁਤ ਧੰਨਵਾਦ। ਸੋ ਖੈਰ ਰੁਕ ਕਰੀਏ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਪੁਲਿਸ ਵਾਲਿਆਂ ਨੂੰ ਮਾਰਨ ਵਾਲੇ ਮੁਲਜ਼ਮ ਦਾ ਇਨਕਾਊਂਟਰ ਹੋ ਗਿਆ ਜੀ। ਇੱਕ ਦਾ ਕਹਿੰਦੇ ਬੜਾ ਡਰਾਮੈਟਿਕ ਤਰੀਕੇ ਨਾਲ ਉਹੀ ਹੋਇਆ ਜਿਹੜਾ ਆਪਾਂ ਕਈ ਚਿਰ ਤੋਂ ਹੀ ਸਕ੍ਰਿਪਟ ਦੀ ਗੱਲ ਕਰਦੇ ਹਾਂ। ਖੈਰ ਅਸੀਂ ਇਸ ਤੇ ਸ਼ੱਕ ਸ਼ੁਬਾ ਖੜਾ ਕਰਨ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬਣਿਆ ਕੀ ਹੈ ਜੀ। ਇਹ ਜਿਹੜਾ ਬਾਰਡਰ ਏਰੀਏ 'ਚ ਘਟਨਾ ਵਾਪਰੀ ਸੀ। ਦੇਖੋ ਪੁਲਿਸ ਨੇ ਅਧਿਕਾਰਤ ਤੌਰ ਤੇ ਕਿਸ ਤਰ੍ਹਾਂ ਦੀ ਕਹਾਣੀ ਦੱਸੀ ਹੈ ਜੇ ਤੁਸੀਂ ਦੱਸ ਸਕੋ ਤਾਂ ਬਿਹਤਰ ਹੈ। ਮੈਂ ਤੁਹਾਨੂੰ ਇਹ ਤੋਂ ਅਗਲੀ ਗੱਲ ਜਿਹੜੀ ਹੈ ਉਹ ਫਿਰ ਦੱਸ ਸਕਾਂਗਾ। ਜੇ ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੈ ਕਿ ਅੱਜ ਇਹਨਾਂ ਨੇ ਆਫੀਸ਼ੀਅਲੀ ਕੀ ਕਿਹਾ ਮੈਂ ਜ਼ਰੂਰ ਸੁਣਨੀ ਚਾਹਾਂਗਾ। ਗੁਰਪ੍ਰੀਤ ਜੀ ਉਹਨਾਂ ਨੇ ਇਹੀ ਕਹਾਣੀ ਦੱਸੀ ਹੈ ਕਿ ਉਹ ਮੁੰਡਾ ਜਿਹੜਾ ਰਣਜੀਤ ਹੈ ਉਹ ਕਹਿੰਦਾ ਵੀ ਭਾਈ ਇਸ ਜਗ੍ਹਾ ਤੇ ਮੈਂ ਹਥਿਆਰ ਲਕੋਏ ਨੇ, ਉੱਥੇ ਲਗਾਏ ਤੇ ਉੱਥੋਂ ਉਹਨੇ ਫੇਰ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਵਿਚਾਲੇ ਇਨਕਾਊਂਟਰ ਹੋ ਗਿਆ। ਪਹਿਲੀ ਗੱਲ ਇਹ ਹੈ ਗੁਰਪ੍ਰੀਤ ਕਿ ਇਹ ਜਿਹਾ ਮਾਮਲਾ ਜੇ ਵਾਰ-ਵਾਰ ਵਾਪਰਦਾ ਹੈ, ਤੁਸੀਂ ਮੈਨੂੰ ਦੱਸੋ ਕਿ 1.5 ਸਾਲ ਤੋਂ ਆਪਾਂ ਇੱਕ ਪੈਟਰਨ ਦੇਖ ਰਹੇ ਹਾਂ। ਜੀ ਬਿਲਕੁਲ 1.5 ਸਾਲ ਤੋਂ। ਔਰ ਜਿਹੜੀਆਂ ਇਹ ਕਹਾਣੀਆਂ ਨੇ ਇਹ ਦੱਸਦੀਆਂ ਨੇ ਕਿ ਤੁਸੀਂ ਗੈਰ ਪੇਸ਼ੇਵਰਾਨਾ ਅਪਰੋਚ ਅਖਤਿਆਰ ਕਰੀ ਬੈਠੇ ਹੋ। ਕਿਵੇਂ? ਪਿਛਲੇ ਸਮੇਂ ਦੇ ਦੌਰਾਨ ਤੁਹਾਨੂੰ ਯਾਦ ਹੋਣਾ 2 ਬੰਦੇ ਮਾਰਨ ਦੇ ਦੋਸ਼ ਹੇਠ ਇਹਨਾਂ ਦੇ ਉਸ ਵੇਲੇ ਦੇ ਤਤਕਾਲੀ 90 ਦਾ ਦਹਾਕਾ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਏਗਾ। ਅਸੀਂ ਮੱਧ ਯਾਨੀ 80 ਤੇ ਮੱਧ 90 ਇਹ ਇੱਕ ਦਹਾਕਾ ਦੇਖਿਆ। 75 ਤੋਂ 85 ਵਾਲਾ ਤੇ ਮੈਂ ਨਹੀਂ ਦੇਖਿਆ। ਮੇਰੀ ਉਦੋਂ ਮਤਲਬ ਕਿ ਪਹਿਲਾਂ ਨਾ ਤਾਂ ਜਨਮ ਸੀ ਤੇ ਨਾ ਹੀ ਮੇਰੀ ਸੁਰਤ ਸੀ। ਪਰ 85 ਤੋਂ 95 ਤੱਕ ਦਾ ਜਿਹੜਾ ਦੌਰ ਆ ਉਹਦਾ ਸਾਨੂੰ ਕੁਝ ਧੁੰਦਲਾ ਤੇ ਕੁਝ ਸਪਸ਼ਟ ਯਾਦ ਹੈ ਸਾਰਾ ਕੁਝ। ਉਸ ਦੌਰ ਦੇ ਵਿੱਚ ਇਸ ਤਰ੍ਹਾਂ ਹੀ ਇਹਨਾਂ ਨੇ ਕਿਹਾ ਸੀਗਾ ਕਿ ਉਹ 2 ਬੰਦੇ ਫੜੇ ਆ ਪਿਛਲੇ ਦਿਨਾਂ ਦੇ ਵਿੱਚ। ਉਹ ਤੁਹਾਨੂੰ ਲੱਭ ਜਾਣਾ ਜੇ ਤੁਸੀਂ ਹੁਣ ਗੂਗਲ ਕਰੋਗੇ ਨਾ ਜੇ ਚਾਹੋ ਤਾਂ ਜਿਹੜਾ ਰੀਸੈਂਟਲੀ ਇਹ ਕੇਸ ਵੱਜਿਆ ਜਿਹਦੇ ਵਿੱਚ ਸਜ਼ਾ ਹੋਈ ਹੈ ਤਾਂ ਉਹਦੇ 'ਚ ਵੀ ਇਹਨਾਂ ਨੇ ਇਹੋ ਕਿਹਾ ਸੀ ਉਸ ਵੇਲੇ ਦੀ ਪੁਲਿਸ ਨੇ ਕਿ ਭਾਈ ਇਹਨਾਂ ਨੂੰ ਫੜਿਆ ਗਿਆ ਜਦੋਂ ਇਹਨਾਂ ਨੂੰ ਲਿਜਾਇਆ ਜਾ ਰਿਹਾ ਸੀ ਰਿਕਵਰੀ ਵਾਸਤੇ ਤਾਂ ਇਹਨਾਂ ਨੇ ਭੱਜਣ ਦਾ ਯਤਨ ਕੀਤਾ, ਹਮਲਾ ਕੀਤਾ ਤੇ ਮਰੇ। ਸੇਮ ਉਹੀ ਗੱਲਾਂ ਨੇ। ਔਰ ਮੈਂ ਵਾਰ-ਵਾਰ ਕਹਿਣਾ ਕਿ ਕਿਤੇ ਇੱਕ ਥਾਂ ਤੇ ਤਾਂ ਐਸਾ ਹੋ ਸਕਦਾ ਹੈ ਕਿ ਰਿਕਵਰੀ ਵਾਸਤੇ ਕਿਸੇ ਮੁਲਜ਼ਮ ਨੂੰ ਖੜਿਆ ਜਾਵੇ ਤੇ ਉਹ ਭੱਜ ਜਾਵੇ, ਨਹੀਂ ਤਾਂ ਪੁਲਿਸ ਏਡੀ ਕੱਚੀ ਨਹੀਂ ਹੁੰਦੀ ਗੁਰਪ੍ਰੀਤ। ਪੁਲਿਸ ਬਹੁਤ ਪੱਕੀ ਹੁੰਦੀ ਹੈ, ਖਾਸ ਤੌਰ ਤੇ ਜਦੋਂ ਹਾਰਡਕੋਰ ਕ੍ਰਿਮੀਨਲਸ ਨੂੰ ਫੜਦੇ ਨੇ, ਰਿਕਵਰੀ ਵਾਸਤੇ ਲਿਜਾਂਦੇ ਨੇ। ਔਰ ਰਿਕਵਰੀ ਵਾਸਤੇ ਜਦੋਂ ਲਿਜਾਇਆ ਜਾਂਦਾ ਬਕਾਇਦਾ ਹੱਥ ਕੜੀਆਂ ਲੱਗਦੀਆਂ, ਬਹੁਤ ਕੁਛ ਹੁੰਦਾ। ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਇੰਨਾ ਕੁਛ ਹੁੰਦਾ ਹੈ ਕਿ ਗੱਲਾਂ ਛੱਡ ਦਿਓ। 2 ਬਾਹਾਂ ਵੀ ਬੰਨ ਦਿੰਦੇ, ਉਹਨੂੰ ਕਹਿੰਦੇ ਮੁਸ਼ਕਾਂ ਬੰਨਣੀਆਂ। ਦੋਵੇਂ ਬਾਹਾਂ ਪਿੱਛੇ ਨੂੰ ਕਰਕੇ ਬੰਨ ਦਿੰਦੇ ਆ। ਕਈ ਵਾਰ ਵਿਚਾਲੇ ਮੁਸ਼ਕਾਂ ਬੰਨ ਕੇ ਗੁੱਟਾਂ ਨੂੰ ਹੱਥਕੜੀ ਲੱਗ ਜਾਂਦੀ ਆ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੀ ਇੰਤਜ਼ਾਮ ਹੁੰਦੇ ਆ। ਔਰ ਜੇ ਕੋਈ ਚੀਜ਼ ਪਟਾਉਣੀ ਹੋਵੇ ਆਲੇ ਦੁਆਲੇ ਘੇਰਾ ਕੱਟ ਲਿਆ ਜਾਂਦਾ ਕਿ ਲੈ ਪਟਾ। ਤਾਂ ਬਹੁਤ ਕੁਝ ਹੁੰਦਾ ਹੈ। ਇਹ ਪੁਲਿਸ ਵਾਲਾ ਵੀ ਕੋਈ ਸਾਬਕਾ ਦੱਸ ਸਕਦਾ ਤੇ ਮੇਰੇ ਵਰਗਾ ਤਜਰਬੇਕਾਰ ਆਦਮੀ ਵੀ ਦੱਸ ਸਕਦਾ। ਪਰ ਪੈਟਰਨ ਚੱਲ ਰਿਹਾ। ਅੱਛਾ ਹੁਣ ਜਿਹਦੀ ਗੱਲ ਤੁਸੀਂ ਕਹੀ ਹੈ ਇਹਦੇ ਵਿੱਚ ਕੰਟਰਾਡਿਕਸ਼ਨ ਕੀ ਹੈ? ਦੇਖੋ
ਦੋ ਪੁਲਿਸ ਵਾਲਿਆਂ ਨੂੰ ਮਾਰਨ ਵਾਲੇ ਕਿਤੇ ਵੀ ਮਾਫੀ ਦੇ ਹੱਕਦਾਰ ਨਹੀਂ ਆ। ਮੈਂ ਇਹ ਗੱਲ ਸਪਸ਼ਟ ਕਹਿ ਦੇਵਾਂ, ਉਹਨਾਂ ਨੇ ਜ਼ਾਲਮ ਕਾਰਾ ਕੀਤਾ ਹੈ, ਬੇਇੰਤਹਾ ਵੱਡਾ ਪਾਪ ਕੀਤਾ ਹੈ। ਇੱਕ ਤਾਂ ਹੋਮਗਾਰਡ ਦਾ ਜਵਾਨ ਸੀ, ਇੱਕ ਥਾਣੇਦਾਰ ਸੀ, ਬਾਲ ਬੱਚੇਦਾਰ ਤੋਂ ਉਹਨਾਂ ਨੂੰ ਮਾਰਨਾ ਕੋਈ ਬਈ ਇਹ ਨਹੀਂ ਹੈਗਾ ਕਿ ਸਮਾਜ ਦੇ ਹਿੱਤ ਦਾ ਬੜਾ ਵੱਡਾ ਕਾਰਾ ਹੈ, ਉਹ ਪਾਪ ਆ। ਤੇ ਉਹ ਬੰਦੇ ਜਿਨ੍ਹਾਂ ਨੇ ਇਹ ਪਾਪ ਕੀਤਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਚਾਹੇ ਉਹ ਫਾਂਸੀ ਹੋਵੇ ਚਾਹੇ ਉਮਰ ਕੈਦ ਹੋਵੇ। ਪਹਿਲੀ ਗੱਲ। ਦੂਜੀ ਗੱਲ, ਇਸ ਮਰਨ ਵਾਲੇ ਮੁੰਡੇ ਦੇ ਬਚਪਨ ਦੇ ਦੋਸਤ ਨਾਲ ਮੇਰੀ ਗੱਲ ਹੋਈ ਆ ਜੀ, ਤੇ ਮੈਂ ਉਹਦੀ ਇਜਾਜ਼ਤ ਦੇ ਨਾਲ ਬਕਾਇਦਾ ਉਹਦੀ ਗੱਲਬਾਤ ਰਿਕਾਰਡ ਕੀਤੀ, ਕਿਉਂਕਿ ਜਦੋਂ ਰੌਲਾ ਪੈ ਰਿਹਾ ਸੀ ਉਦੋਂ ਕੋਈ ਇਹ ਗੱਲ ਨਹੀਂ ਸੀ ਕਰ ਰਿਹਾ। ਮੈਂ ਦੁਪਹਿਰੇ 1-2 ਵਜੇ ਗੱਲਬਾਤ ਕੀਤੀ ਹੈ। ਮੈਂ ਕਿਹਾ ਦੇਖ ਸੱਜਣਾ, ਮੈਂ ਆਮ ਤੌਰ ਤੇ ਰਿਕਾਰਡਿੰਗ ਨਹੀਂ ਕਰਦਾ, ਪਰ ਇਹ ਰਿਕਾਰਡਿੰਗ ਕਰੂੰਗਾ ਮੈਂ, ਤੈਨੂੰ ਕਾਹਦਾ ਕੀ ਪਤਾ। ਤਾਂ ਉਸਨੇ ਹਾਂ ਕੀਤੀ ਸੀ, ਪਰ ਉਸ ਤੋਂ ਬਾਅਦ ਤਾਂ ਫਿਰ ਉਹ ਮੀਡੀਆ 'ਚ ਖੁੱਲ ਕੇ ਆ ਗਿਆ ਮੁੰਡੇ ਦੀ ਮਾਂ। ਉਹਨੇ ਜੋ ਦੱਸਿਆ, ਉਹਨੇ ਮੈਨੂੰ ਇੱਕ ਗੱਲ ਦੱਸੀ, ਉਹਨੇ ਕਿ ਭਰਾ ਇਮਾਨਦਾਰੀ ਨਾਲ ਦੱਸਾਂ ਤੇ ਮੁੰਡਾ ਜਿਹੜਾ ਸੀਗਾ ਇਹ ਗ੍ਰੈਜੂਏਸ਼ਨ ਵੀ ਕਰਦਾ ਸੀ, ਨਾਲ ਕੰਮ ਵੀ ਕਰਦਾ ਸੀ ਦਿੱਲੀ। ਤੇ ਇਹਨੂੰ ਇਹ ਕਹਿ ਕੇ 4-5 ਵਜੇ ਤੋਂ ਘਰੋਂ ਖੜਿਆ ਨੇ ਕਿ ਤੂੰ CCTV 'ਚ ਆਇਆ। ਉਹਨੇ ਦੱਸ ਵੀ ਦਿੱਤਾ ਕਿ ਹਾਂ ਮੈਂ ਗਿਆ ਸੀਗਾ ਜੀ, ਇੱਥੇ ਲਾਗੇ ਸਾਡੇ ਪਾਰਟੀ ਸੀ ਮੇਰੇ ਯਾਰ ਦੋਸਤ ਦੇ ਵਿਆਹ ਦੀ, ਤੇ ਉੱਥੋਂ ਮੈਂ 2-4 ਪੈਗ ਵੀ ਲਾਏ ਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਆ ਗਿਆ। ਹਾਂ ਮੈਂ ਗਿਆ ਸੀ। ਅਗੇ ਨਹੀਂ ਇੱਕ ਹੋਰ ਪਿੰਡ ਦੇ ਵਿੱਚ ਵੀ ਤੂੰ ਆਇਆ CCTV 'ਚ? ਉਹਨੇ ਆਖਿਆ ਮੈਂ ਤੇ ਉੱਧਰ ਆਇਆ ਹੀ ਨਹੀਂ ਜੀ। ਉਹ ਕਹਿੰਦੇ ਚਲੋ ਆਪਾਂ ਦੇਖ ਲੈਂਦੇ। ਇਸ ਤਰ੍ਹਾਂ ਕਹਿ ਕੇ ਲੈ ਕੇ ਗਏ ਨੇ ਤੇ ਕਹਿੰਦੇ ਆ ਕਿ ਮੁੜ 12 ਘੰਟਿਆਂ ਬਾਅਦ ਐਨਕਾਊਂਟਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਆਉਂਦੀ ਆ ਤੇ ਜਿਹੜੇ ਜਗ੍ਹਾ ਤੋਂ ਉਹਨੂੰ ਖੜਿਆ ਜਾਂਦਾ ਹੈ ਸਾਰੇ CCTV ਪੁੱਟ ਕੇ ਲੈ ਜਾਂਦੀ ਆ ਵਿਦ DVR ਜੀ। ਤਾਂ ਇਹ ਕੀ ਹੈ, ਇਸ ਨੂੰ ਕੀ ਕਹੋਗੇ? ਇਹ ਤਾਂ ਬਹੁਤ ਵੱਡਾ ਦੋਸ਼ ਪਹੁੰਚੇ। ਉਸ ਮੁੰਡੇ ਦੀ ਮਾਂ ਵੀ ਆ ਗਈ ਆ, ਮੁੰਡੇ ਦੀ ਮਾਂ ਵੀ ਤੇ ਤੁਹਾਡੇ ਸਾਹਮਣੇ ਆ ਗਈ ਆ ਨਾ, ਜਿਹਨੇ ਆ ਕੇ ਸਿੱਧੇ ਤੌਰ ਤੇ ਦੋਸ਼ ਲਾ ਦਿੱਤਾ ਕਿ ਭਾਈ ਇਹ ਜਿਹੜਾ ਹਮਲਾ ਹੈ ਉਹ ਏਦਾਂ ਨਹੀਂ ਹੈ। ਫਿਲਹਾਲ ਪੁਲਿਸ ਕਹਿ ਰਹੀ ਹੈ, ਪੁਲਿਸ ਦਾ ਅਧਿਕਾਰਤ ਵਰਸ਼ਨ ਜੋ ਤੁਸੀਂ ਕਹਿ ਰਹੇ ਹੋ ਕਿ ਹੋਇਆ ਏਦਾਂ ਓਦਾਂ। ਉਸ ਤੋਂ ਇਲਾਵਾ ਉਹਨਾਂ ਨੇ ਇਹੋ ਗੱਲ ਵੀ ਕਹੀ ਆ ਕਿ ਇਹ ਜਿਹੜਾ ਲਿੰਕ ਸੀ ਇਹਨਾਂ ਦਾ ਕ੍ਰਾਸ ਬਾਰਡਰ ਲਿੰਕ ਸੀ ਜੀ। ਇਹ ਹੱਤਿਆ ਪਿੱਛੇ ISI ਦੇ ਹੈਂਡਲਰਸ ਜਿਹੜੇ ਸੀ ਉਹ ਕੰਮ ਕਰ ਰਹੇ ਸਨ, ਰਣਜੀਤ ਸਿੰਘ, ਦਿਲਾਵਰ ਸਿੰਘ ਤੇ ਇੰਦਰਜੀਤ ਸਿੰਘ। ਇਹ ਤਿੰਨੋਂ ਸ਼ਾਇਦ ਇੱਕੋ ਪਿੰਡ ਦੇ ਆਦੀਆਂ ਦੇ, ਕਿ ਇਹ ਹੈਂਡਲਰਸ ਦੇ ਸੰਪਰਕ ਦੇ ਵਿੱਚ ਸੀ ਤੇ ਇਹਨਾਂ ਨੇ ਮਤਲਬ ਕਿ ਪੈਸੇ ਵੀ ਕੁਝ ਵਸੂਲ ਕੀਤੇ ਸਨ। ਇਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਰਣਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਏ ਸੀ, ਲੇਕਿਨ ਉੱਥੇ SHO ਦੀ ਗੱਡੀ ਪਲਟਣ ਤੋਂ ਬਾਅਦ ਉਹ ਫਰਾਰ ਹੋ ਗਿਆ। ਇਸ ਤੋਂ ਬਾਅਦ CIA ਦੀ ਟੀਮ ਨੇ ਉਸ ਨੂੰ ਪੁਰਾਣੇ ਸ਼ਾਲਾ ਇਲਾਕੇ ਦੇ ਵਿੱਚ ਘੇਰ ਲਿਆ। ਪੁਲਿਸ ਨੂੰ ਦੇਖ ਕੇ ਉਸਨੇ ਫਾਇਰਿੰਗ ਕਰਕੇ ਭੱਜਣ ਦਾ ਯਤਨ ਕੀਤਾ। ਇਸੇ ਦੌਰਾਨ ਕ੍ਰਾਸ ਫਾਇਰਿੰਗ ਦੇ ਵਿੱਚ ਰਣਜੀਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਬਿਲਕੁਲ ਦੁਬੇ ਕੇਸ ਯਾਦ ਆ ਤੁਹਾਨੂੰ? ਦੁਬੇ ਮਾਰਿਆ ਸੀਗਾ ਨਾ ਜੀ ਜੀ ਇਹਨਾਂ ਨੇ, ਜਿਨ੍ਹਾਂ ਨੇ ਪੁਲਿਸ ਵਾਲੇ ਮਾਰਤੇ ਸੀ। ਬੜਾ ਤਕੜਾ ਗੈਂਗਸਟਰ ਸੀ UP ਦਾ ਜੀ। ਨਹੀਂ ਤਾਂ ਜਿਹਨੇ ਵੀ ਕੋਈ ਉਸ ਘਟਨਾ ਨੂੰ ਤਫਸੀਲ ਨਾਲ ਜਾਣਨਾ ਹੋਵੇ ਤਾਂ ਉਹ ਦੁਬੇ ਦੇ ਨਾਮ ਤੇ ਸਰਚ ਕਰ ਲਿਓ। ਅੱਛਾ, ਹੁਣ ਇਹਦੇ ਵਿੱਚ ਤੁਸੀਂ ਦੇਖੋ, ਮੈਂ ਪੜ੍ਹ ਕੇ, ਤੁਸੀਂ ਗੱਲ ਕੀਤੀ ਤੇ ਮੈਂ ਵੀ ਕੱਢੀ ਖਬਰ ਹੈ, ਤਾਂ ਖਬਰ ਦੇ ਮੁਤਾਬਕ ਹੁਣ ਕਹਿੰਦੇ ਜੀ ਕਿ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹਨੂੰ ਬਰਾਮਦਗੀ ਵਾਸਤੇ ਲਿਜਾਇਆ ਜਾ ਰਿਹਾ ਸੀ ਹਥਿਆਰਾਂ ਦੀ। ਫਿਰ ਉਹ ਕੀ ਆ ਕਿ ਗੱਡੀ ਪਲਟਦੀ ਆ। ਗੱਡੀ ਪਲਟਣ ਤੋਂ ਬਾਅਦ ਉਹ ਭੱਜ ਜਾਂਦਾ ਹੈ। ਭੱਜਣ ਤੋਂ ਬਾਅਦ ਫਿਰ ਉਹਨੂੰ ਫੜਿਆ ਜਾਂਦਾ ਹੈ। ਉਹ ਫਿਰ ਇਸ ਦਰਮਿਆਨ ਫਾਇਰਿੰਗ ਕਰਦਾ ਤੇ ਉਹ ਭੱਜਾ ਜਾਂਦਾ ਸੀ। ਭੱਜੇ ਜਾਂਦੇ ਤੇ ਹੱਥ 'ਚ ਹਥਿਆਰ ਕਿੱਥੋਂ ਆ ਗਏ? ਉਹਨੇ ਹਥਿਆਰ ਕਿੱਥੋਂ ਹਾਸਲ ਕਰ ਲਏ? ਕਿ ਜਿਹੜੇ ਹਥਿਆਰਾਂ ਦੀ ਬਰਾਮਦਗੀ ਵਾਸਤੇ ਤੁਸੀਂ ਖੜ ਰਹੇ ਸੀ, ਕਿ ਉੱਥੋਂ ਤੱਕ ਪਹੁੰਚ ਗਏ ਤੇ ਜਾ ਕੇ ਉਹਨੂੰ ਪੁੱਟ ਲਏ, ਜਾਂ ਤੁਹਾਡੇ ਖੋ ਕੀ ਭੱਜ ਗਏ? ਬੜੇ ਸਵਾਲ ਨੇ। ਤੋਂ ਗੱਲ ਇਹ ਆ ਕਿ ਜਿੱਥੇ ਇੱਕ ਪਾਸੇ ਪੁਲਿਸ ਦਾਅਵਾ ਕਰ ਰਹੀ ਆ ਏਦਾਂ ਹੋਇਆ ਓਦਾਂ ਹੋਇਆ, ਪਰ ਉਸ ਦਾਅਵੇ ਤੇ ਅੱਜ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਵੀ ਕੋਈ ਇਤਬਾਰ ਕਰਨ ਨੂੰ ਤਿਆਰ ਨਹੀਂ ਹੋ ਰਿਹਾ। ਸੋਸ਼ਲ ਮੀਡੀਆ ਤੇ ਵੀ
ਖਾਸਾ ਜ਼ਿਆਦਾ ਇਸ ਗੱਲ ਤੇ ਐਤਰਾਜ਼ ਕੀਤਾ ਜਾ ਰਿਹਾ ਕਿ ਜੋ ਹੋ ਰਿਹਾ ਜੀ ਇਹ ਗਲਤ ਆ। ਤਾਂ ਖੈਰ ਦੇਖੋ, ਇਹ ਜੋ ਵੀ ਆ, ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਇਹਨਾਂ ਬੰਦਿਆਂ ਨੂੰ ਜਿਹੜੇ ਇੱਦਾਂ ਦੀ ਹਿਮਾਕਤ ਕਰਦੇ ਨੇ ਤਗੜੀਆਂ ਸਜ਼ਾਵਾਂ ਕਾਨੂੰਨ ਦੇਵੇ, ਕਿਸੇ ਨੂੰ ਕੋਈ ਐਤਰਾਜ਼ ਨਹੀਂ ਹੈ। ਹਾਂ, ਪੁਲਿਸ ਵਾਲਿਆਂ ਨੂੰ ਵੀ ਕੋਈ ਨਿਸ਼ਾਨਾ ਬਣਾਉਂਦਾ ਹੈ ਗੁਰਪ੍ਰੀਤ, ਪੁਲਿਸ ਅੱਗੋਂ ਫੁੱਲਾਂ ਦੀ ਵਰਖਾ ਨਹੀਂ ਕਰ ਸਕਦੀ। ਬਿਲਕੁਲ। ਤੁਸੀਂ 47 ਫੜ ਕੇ ਅੱਗੋਂ ਫਾਇਰ ਕਰੋ, ਪਿਸਟਲ ਨਾਲ ਬਰਸਟ ਮਾਰੋ ਤੇ ਪੁਲਿਸ ਅੱਗੋਂ ਤੁਹਾਡੇ ਤੇ ਫੁੱਲਾਂ ਦੀ ਵਰਖਾ ਕਰੇਗੀ। ਇਹ ਤੇ US ਵਾਲਿਆਂ ਨੂੰ ਵੀ ਪੁੱਛ ਲਓ ਨਾ, ਪੁਲਿਸ ਅੱਗੋਂ ਕੀ ਕਰਦੀ ਹੈ ਟੱਚ ਕੀਤਿਆਂ ਵੀ। ਪਰ ਇਹ ਚੀਜ਼ਾਂ ਸੰਭਵ ਨਹੀਂ ਉਤਰਦੀਆਂ ਕਿ ਤੁਸੀਂ ਏਦਾਂ ਦੀਆਂ ਕਹਾਣੀਆਂ, ਕਿਉਂਕਿ ਅੱਜ ਨਹੀਂ ਕੱਲ 10 ਸਾਲਾਂ ਨੂੰ 20 ਸਾਲਾਂ ਨੂੰ ਜੇ ਇਹ ਕੇਸ ਕੋਰਟਾਂ ਦੇ ਥਰੂ ਇੱਧਰ ਉੱਧਰ ਚੱਲ ਗਏ ਤੇ ਫਿਰ ਸਜ਼ਾਵਾਂ ਤੱਕ ਪਹੁੰਚ ਗਏ ਤੇ ਬੁੱਢੇ ਬਾਰੇ ਕੈਦਾਂ ਕੱਟਣੀਆਂ ਵੇ ਔਖੀ ਹੋ ਜੂ। ਕੈਦ ਕੱਟਣੀ ਕਾਤੋਂ ਮਾਰਦਾ ਜੱਟਾ ਲਲਕਾਰੇ, ਤਾਂ ਉੱਥੇ ਲਲਕਾਰੇ ਨਹੀਂ ਵੱਜਦੇ, ਉੱਥੇ ਬੁਢਾਪੇ ਦੇ ਵਿੱਚ ਖੰਗੂਰੇ ਵੱਜਦੇ ਨੇ ਮੁੜ ਕੇ। ਤਾਂ ਗੱਲ ਇਹ ਆ ਕਿ ਇਹ ਜੋ ਹੋਇਆ ਤੇ ਜੋ ਪੁਲਿਸ ਨੇ ਕੀਤਾ, ਇਹ ਦੋਨੇ ਚੀਜ਼ਾਂ ਜਿਹੜੀਆਂ ਇਹਦੀ ਜਾਂਚ ਪੜਤਾਲ ਬਰੀਕੀ ਨਾਲ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਕਿਹਨਾਂ ਨੇ ਮਾਰਿਆ, ਉਹ ਸ਼ੂਟਰ ਐਗਜ਼ੈਕਟ ਕਿਹੜੇ ਨੇ, ਉਹਨਾਂ ਨੂੰ ਫੜ ਕੇ ਸਜ਼ਾਵਾਂ ਦੇਣੀਆਂ ਜ਼ਰੂਰੀ ਨੇ। ਤੇ ਇਸ ਮੁਕਾਬਲੇ ਦੇ ਵਿੱਚ ਵੀ ਜਿਹੜੀ ਇਸ ਵੇਲੇ ਦੂਜੀ ਥਿਊਰੀ ਨਿਕਲ ਰਹੀ ਆ, ਉਹਦੀ ਜਾਂਚ ਪੜਤਾਲ ਵੀ ਬਰੀਕੀ ਨਾਲ ਕੀਤੀ ਜਾਣੀ ਲਾਜ਼ਮੀ ਆ। ਜੀ ਬਿਲਕੁਲ ਬਿਲਕੁਲ। ਅੱਗੇ ਵਧੀਏ ਤਾਂ ਮੇਰੀ ਰਸੋਈ ਯੋਜਨਾ ਪੰਜਾਬ ਸਰਕਾਰ ਨੇ ਲਿਆਂਦੀ। ਇਹਨੂੰ ਵਿਰੋਧੀ ਤਾਂ ਕਹਿੰਦੇ ਨੇ ਵੀ ਭਾਈ ਇਹ 2027 ਦੇ ਵਿੱਚ ਡੋਰੇ ਪਾਉਣ ਦੀ ਤਿਆਰੀ ਹੈ, ਇਹ ਜਾਲ ਸੁੱਟਦੇ ਨੇ ਵੀ ਭਾਈ ਸਾਰੇ ਵੋਟਰ ਸਾਡੇ ਹੱਕ 'ਚ ਆ ਜਾਣ, ਪਰ ਸਰਕਾਰ ਇਹਨੂੰ ਇਹ ਪ੍ਰਚਾਰਦੀ ਹੈ ਵੀ ਸਮੇਂ ਦੀ ਲੋੜ ਹੈ। ਖੈਰ, ਕਾਂਗਰਸ ਵਾਰ ਕਰ ਰਹੀ ਹੈ ਇਸ ਪਾਲਿਸੀ ਦੇ, ਇਸ ਯੋਜਨਾ ਦੇ ਉੱਪਰ ਕੀ ਕਹਿ ਰਹੀ ਹੈ ਕਾਂਗਰਸ? ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗੋ ਕੀ ਕਹਿੰਦੇ ਆ, ਕਹਿੰਦੇ ਕਿ ਆਪ ਨੂੰ ਪਤਾ ਹੈ ਕਿ ਉਹਨਾਂ ਦੀ ਦੁਬਾਰਾ ਸਰਕਾਰ ਬਣਨ ਵਾਲੀ ਨਹੀਂ। ਸਰਕਾਰ ਇਸ ਤਰ੍ਹਾਂ ਦੀਆਂ ਲੋਕ ਲੁਭਾਵਨ ਸਕੀਮਾਂ ਲਿਆ ਰਹੀ ਹੈ ਤਾਂ ਕਿ ਵਾਪਸੀ ਕੀਤੀ ਜਾ ਸਕੇ, ਇਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਵੇਗੀ। ਤੇ ਉਹਨਾਂ ਨੇ ਨਾਲ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਦਿਵਾਲੀਆਪਨ ਵੱਲ ਧੱਕ ਰਹੀ ਆ ਪੰਜਾਬ ਨੂੰ। ਨਾਲ ਉਹ ਕਹਿੰਦੇ ਨੇ ਕਿ ਇਹਨਾਂ ਐਲਾਨਾਂ ਤੋਂ 2027 ਦੀ ਸ਼ੁਰੂਆਤ ਦੇ ਵਿੱਚ ਬਣਨ ਵਾਲੀ ਅਗਲੀ ਸਰਕਾਰ ਤੇ ਭਾਰੀ ਵਿੱਤੀ ਬੋਝ ਪੈ ਜਾਏਗਾ। ਐਗਜ਼ੈਕਟਲੀ, ਬਿਲਕੁਲ ਜਿਹੜੀ ਗੱਲ ਅਸੀਂ ਕਈ ਸਾਲਾਂ ਤੋਂ, ਇਨਫੈਕਟ ਕਹਿ ਲਓ ਕਿ ਹੁਣ ਤੇ ਦਹਾਕਾ ਹੋ ਗਿਆ ਕਹਿ ਰਹੇ ਸੀ, ਘੱਟੋ ਘੱਟ ਹੁਣ ਕੁਝ ਲੀਡਰਾਂ ਨੇ, ਚਾਹੇ ਉਹ ਵਿਰੋਧੀ ਧਿਰ ਦੇ ਵਿੱਚ ਆ, ਜਾ ਕੇ ਮੰਨਣਾ ਸ਼ੁਰੂ ਕਰ ਦਿੱਤਾ। ਰਾਜਾ ਵੜਿੰਗ ਹੋਰਾਂ ਨੂੰ ਪੁੱਛ ਕੇ, ਜਦੋਂ ਤੁਸੀਂ ਬਣੇ ਸੀ ਤੁਸੀਂ ਵੀ ਏਦਾਂ ਦੇ ਲੋਲੀਪੌਪ ਦਿੱਤੇ ਸਨ ਜਨਾਬ। ਮੈਂ ਯਾਦ ਕਰਵਾਉਣਾ ਚਾਹੁੰਦਾ ਕਿ ਤੁਸੀਂ ਤੇ ਕਰਜ਼ ਮਾਫੀ ਦਾ ਵਾਅਦਾ ਕਰ ਦਿੱਤਾ ਸੀ ਜਿਹੜਾ ਕਦੇ ਪੂਰਾ ਨਾ ਹੋ ਸਕਿਆ, ਤੇ ਤੁਸੀਂ ਸੁਸਾਇਟੀਆਂ ਦਾ ਕਰਜ਼ਾ ਥੋੜਾ ਜਿਹਾ ਮਾਫ ਕਰਨ ਲਈ ਗਾਂ ਮੰਡੀ ਬੋਰਡ ਦੀ ਕਮਾਈ ਤੇ ਵੀ ਕਰਜ਼ਾ ਚੁੱਕ ਲਿਆ। ਇਹ ਤੇ ਭਲਾ ਹੋਵੇ ਬਰਸਟ ਸਾਹਿਬ ਦਾ। ਬਹੁਤ ਇਸ ਸਰਕਾਰ ਦੇ ਵਿੱਚ ਕੁਝ ਸਾਇਲੈਂਟ ਹੀਰੋ ਨੇ, ਜੇ ਤੁਸੀਂ ਲੱਭਣੇ ਹੋਣ। ਅਕਸਰ NRI ਕਹਿ ਦਿੰਦੇ ਨੇ ਕਿ ਬਾਈ ਕੌਣ ਅੱਛਾ ਕੰਮ ਕਰ ਰਿਹਾ, ਕਦੇ ਉਹ ਵੀ ਦੱਸ ਦਿਓ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿੰਦਾ ਗੁਰਪ੍ਰੀਤ, ਇਸ ਸਰਕਾਰ ਦੇ ਵਿੱਚ ਸਾਇਲੈਂਟ ਹੀਰੋ ਵੀ ਕੰਮ ਕਰਦੇ। ਉਹਨਾਂ ਚ ਇੱਕ ਬਰਸਟ ਸਾਹਿਬ ਆ, 3 ਪੇਜਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਦੀਆਂ ਜੀ, 3 ਪੇਜਾਂ ਦੀਆਂ। ਕੱਲ ਉਹਨਾਂ ਨੂੰ ਜਦੋਂ ਐਕਸਟੈਂਸ਼ਨ ਮਿਲੀ ਸੀ, ਕਿਉਂਕਿ ਪੁਰਾਣੇ ਖੁੰਡ ਨੇ, ਤਾਂ ਮੈਂ ਉਹ ਰਿਸਰਚ ਕੀਤੀ ਤਾਂ 3 ਪੇਜਾਂ ਦੀਆਂ ਪ੍ਰਾਪਤੀਆਂ ਨੇ। ਉਹਨਾਂ ਨੇ ਸਰਪਲਸ ਕਰ ਦਿੱਤਾ, ਯਾਨੀ ਘਾਟੇ ਚੋਂ ਕੱਢ ਕੇ ਆਪਦਾ ਅਦਾਰਾ ਮੁਨਾਫੇ ਚ ਲੈ ਜਾਂਦਾ, ਤੇ ਜਿਹੜਾ ਕਿਸਾਨ ਭਵਨ ਘਾਟੇ ਚ ਸੀ ਅੱਜ 18 ਲੱਖ ਮੁਨਾਫੇ ਚ ਆ, ਤੇ ਐ ਲਗਜ਼ਰੀਅਸ ਕਰ ਦਿੱਤਾ ਉਸਨੂੰ। ਤਾਂ ਖੈਰ ਗੱਲ ਇਹ ਆ ਕਿ ਸਾਇਲੈਂਟ ਹੀਰੋ ਵੀ ਇਸ ਸਰਕਾਰ ਚ ਕੰਮ ਕਰਦੇ ਨੇ, ਪਰ ਜੇ ਆਪਾਂ ਵੇਖੀਏ ਤਾਂ ਇਹਨਾਂ ਨੇ ਵੀ ਉਸ ਵੇਲੇ ਅਜਿਹਾ ਹੀ ਕੀਤਾ। ਠੀਕ ਹੈ ਜੀ, ਜਦੋਂ ਚੰਨੀ ਸਾਹਿਬ ਆਏ ਉਹਨਾਂ ਨੇ ਵੀ ਫ੍ਰੀ ਵੀਜ਼ਾ, ਤੁਹਾਨੂੰ ਪਤਾ ਨਾ, ਛੱਟਾ ਹੀ ਦੇਤਾ ਸੀ, ਯਾਦ ਹੈ ਜੀ। ਅੱਜ ਬਿਲਕੁਲ ਰਾਜਾ ਵੜਿੰਗ ਸਹੀ ਕਹਿ ਰਹੇ ਆ, ਪਰ ਜਦੋਂ ਇਹ ਸੱਤਾ ਚ ਆਏ ਸਨ ਤੇ ਫ੍ਰੀ ਬੱਸ ਸਫ਼ਰ ਵੀ ਇਹਨਾਂ ਨੇ ਸ਼ੁਰੂ ਕੀਤਾ ਸੀ, ਤੁਹਾਨੂੰ ਯਾਦ ਹੋਏਗਾ। ਔਰ ਉਸੇ ਟਰਾਂਸਪੋਰਟ ਦੇ ਬਾਅਦ ਚ ਮਿਨਿਸਟਰ ਬਣੇ ਸਨ ਮਿਸਟਰ ਰਾਜਾ ਵੜਿੰਗ। ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ ਇਸ ਮਾਮਲੇ ਦੇ ਵਿੱਚ, ਜੇ ਆਪਾਂ ਦੇਖੀਏ ਤਾਂ ਬੜੀ ਇੱਕ ਗੱਲ ਇਹ ਆ ਕਿ ਬਈ ਅਜੀਬੋ ਗਰੀਬ ਸਥਿਤੀ ਹੈ, ਅਜੀਬੋ ਗਰੀਬ ਸਥਿਤੀ ਹੈ। ਹੁਣ ਇਹਦੇ ਚ ਹੋ ਕੀ ਸਕਦਾ ਹੈ? ਹੋ ਤੇ ਇਹ ਸਕਦਾ ਹੈ ਕਿ ਭਾਈ ਸਾਰੇ ਜਿਹੜੇ ਆ
ਇਹਨਾਂ ਚੀਜ਼ਾਂ ਨੂੰ ਜਾਂ ਤੇ ਕਰਨ ਤੋਂ ਇਨਕਾਰੀ ਹੋ ਜਾਣ ਕਿ ਅਸੀਂ ਨਹੀਂ ਕਰਨਾ, ਬਈ ਜੋ ਹੋਏਗਾ ਸਰੇਗਾ, ਤੇ ਜਾਂ ਫਿਰ ਇਹ ਆ ਕਿ ਸਾਰੇ ਬੰਦ ਕਰ ਦੇਣ ਕਿ ਬਈ ਅਸੀਂ ਕੋਈ ਵਾਅਦਾ ਨਹੀਂ ਕਰਨਾ। ਠੀਕ ਹੈ ਨਾ ਜੀ, ਅਸੀਂ ਕੋਈ ਵਾਅਦਾ ਨਹੀਂ ਕਰਨਾ, ਜਾਂ ਬਿਲਕੁਲ ਬੰਦ ਕਰ ਦੇਣ ਕਿ ਬਈ ਅਸੀਂ ਕੋਈ ਮੈਨੀਫੈਸਟੋ ਨਹੀਂ ਜਾਰੀ ਕਰਨਾ, ਕਿਉਂਕਿ ਜਦੋਂ ਇਹ ਖੋਲ੍ਹਦੇ ਆ ਤਾਂ ਹਰੇਕ ਇੱਕ ਦੂਜੇ ਤੋਂ ਵੱਧ ਕੇ ਕਰੇਗਾ। ਪਰ ਹੁਣ ਤੁਸੀਂ ਇਹਨਾਂ ਦੀਆਂ ਦੋਗਲੇਪਣ ਦੀਆਂ ਬਈ ਨਿਸ਼ਾਨੀਆਂ ਵੇਖੋ ਕੀ ਆ। ਇੱਕ ਤੇ ਜਿਹੜੇ ਉਸ ਵੇਲੇ ਭਗਵੰਤ ਮਾਨ ਸਨ ਆਪੋਜੀਸ਼ਨ ਦੇ ਵਿੱਚ, ਉਹ ਕਹਿੰਦੇ ਸਨ ਕੋਈ ਕਹਿੰਦਾ ਫੋਨ ਦੇ ਦੂੰਗਾ, ਕੋਈ ਕਹਿੰਦਾ ਜੀ ਨਾਜ ਦੇ ਦੂੰਗਾ ਜੀ, ਫਲਾਂ ਕਹਿ ਦੂੰਗਾ, ਆਹ ਦੇ ਦੂੰਗਾ, ਬਈ ਤੁਸੀਂ ਰੁਜ਼ਗਾਰ ਦਿਓ, ਅਗਲਾ ਆਪੇ ਲੈ ਲਵੇ। ਅੱਜ ਉਹ ਕੀ ਕਰੇ ਕਿ ਨਹੀਂ, ਇਹ ਸਮੇਂ ਦੀ ਜ਼ਰੂਰਤ ਹੈ, ਇਹ ਲੋਕਾਂ ਦੀ ਭਲਾਈ ਵਾਸਤੇ। ਅੱਜ ਜਿਹੜੇ ਉਦੋਂ ਸੱਤਾ 'ਚ ਸਨ, ਅੱਜ ਉਹ ਕਹਿੰਦੇ ਕਿ ਨਹੀਂ ਪੰਜਾਬ ਦਿਵਾਲੀਆ ਹੋ ਰਿਹਾ। ਇਹਦਾ ਮਤਲਬ ਹੈ ਕਿ ਮੰਨ ਤੁਸੀਂ ਸਾਰੇ ਹੀ ਰਹੇ ਹੋ। ਔਰ ਆਹੀ ਗੱਲ ਮੈਂ ਕਹਿ ਰਿਹਾ ਸੀਗਾ ਕਿ 27 ਵਾਸਤੇ ਲੜ ਤਾਂ ਰਹੇ ਹੋ, 27 ਵਾਸਤੇ ਲੋਕਾਂ ਨੂੰ ਚਾਅ ਤੇ ਹੈ ਕਿ ਇਹਨੂੰ ਜਿਤਾਉਣਾ, ਇਹਨੂੰ ਹਰਾਉਣਾ, ਪਰ ਜਿਹੜਾ 27 ਚਾਹੇਗਾ ਉਹ ਕਰੇਗਾ ਕੀ? ਸੋਚ ਕੇ ਤੇ ਵੇਖੋ ਕਰੇਗਾ ਕੀ। ਗੁਰਪ੍ਰੀਤ ਕੀ ਕਰੇਗਾ ਉਹ? ਤੁਹਾਨੂੰ ਮੈਂ ਕਹਿ ਦਿਆਂ ਕਿ ਤੁਸੀਂ ਸਾਂਭ ਲਓ ਵਾਗਡੋਰ, ਕੀ ਕਰੋਗੇ ਆ ਕੇ? ਅਸੀਂ ਇਸੇ ਕਰਕੇ ਕਹਿੰਦੇ ਹਾਂ ਕਿ 27 ਵਾਸਤੇ ਇਲੈਕਸ਼ਨ ਤੇ ਤੁਸੀਂ ਵੇਖ ਰਹੇ ਹੋ, ਉਹ ਏਜੰਡਾ ਕਿੱਥੇ ਹੈ ਤੁਹਾਡਾ? ਜੀ ਬਿਲਕੁਲ, ਆਰਥਿਕ ਏਜੰਡਾ ਕਿੱਥੇ ਆ, ਕਿੱਦਾਂ ਕੰਮ ਕਰਨਾ ਹੈ, ਉਹਦਾ ਕੋਈ ਰੋਡ ਮੈਪ ਕਿੱਥੇ ਆ? ਸੋ ਇਹ ਕਹਾਣੀਆਂ ਬਹੁਤ ਬਹੁਤ ਅੱਗੇ ਜਾ ਕੇ ਖਰਾਬ ਕਰਨ ਵਾਲੀਆਂ ਨੇ। ਸੋ ਠੀਕ ਆ, ਆਪੋਜੀਸ਼ਨ ਦੇ ਵਿੱਚ ਆ ਕੇ ਸਹੀ, ਪਰ ਘੱਟੋ ਘੱਟ ਰਾਜਾ ਵੜਿੰਗ ਹੋਰਾਂ ਨੇ ਇਸ ਗੱਲ ਨੂੰ ਤਸਲੀਮ ਤੇ ਕੀਤਾ ਹੈ ਨਾ, ਤੇ ਬਕਾਇਦਾ ਆਪਾਂ ਤੇ ਦੱਸਦੇ ਰਹਿੰਦੇ ਹਾਂ ਆਡੀਅנס ਨੂੰ ਕਿ ਸਬਸਿਡੀ ਦਾ ਬਿੱਲ ਕਿੰਨਾ ਹੈ, ਬੋਝ ਕਿੰਨਾ ਹੈ, ਕਰਜ਼ਾ ਕਿੰਨਾ ਹੈ, ਉਹਦਾ ਵਿਆਜ ਕਿੰਨਾ ਜਾਂਦਾ, ਕੈਪੀਟਲ ਐਕਸਪੈਂਡੀਚਰ ਬਚਦਾ ਕਿ ਨਹੀਂ ਬਚਦਾ, ਉਹ ਅਸੀਂ ਸਾਰੀਆਂ ਗੱਲਾਂ ਸਮੇਂ ਦਰ ਸਮੇਂ ਕਰਦੇ ਰਹਿੰਦੇ ਹਾਂ। ਜੀ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਮਾਲਵਿੰਦਰ ਕੰਗ ਹੁਣੀ ਇੱਕ ਦਾਅਵਾ ਕੀਤਾ ਸੀ, ਇੰਟਰਵਿਊ ਖਾਸੀ ਚਰਚਾ ਦਾ ਵਿਸ਼ਾ ਬਣੀ, ਪਰ ਉਹਨਾਂ ਦੇ ਆਪਣੇ ਹੀ ਮੰਤਰੀ ਨੇ ਉਹ ਦਾਅਵਾ ਨਕਾਰਤਾ। ਸੱਚਾ ਕੌਣ ਹੈ ਜੀ, ਕੰਗ ਹੁਣੀ ਜਾਂ ਫਿਰ ਮੰਤਰੀ ਸਾਹਿਬ? ਸੱਚਾ ਉਹ ਵੀ ਨਹੀਂ ਤੇ ਕਹਿੰਦੇ ਹੁੰਦੇ ਝੂਠਾ ਇਹ ਵੀ ਨਹੀਂ, ਸਾਰਾ ਕੁਛ ਹੀ ਆ। ਠੀਕ ਹੈ, ਛੱਡ ਦਿਓ, ਦੋਨੇ ਹੀ ਨੇ। ਹੁਣ ਗੱਲ ਤੇ ਇਹ ਆ ਕਿ ਕੀ ਮੰਤਰੀ ਸਾਹਿਬ ਨੂੰ ਆਪਣੇ MP ਦੀ ਕ੍ਰੈਡੀਬਿਲਿਟੀ ਤੇ ਜਾਂ ਭਰੋਸੇਯੋਗਤਾ ਤੇ ਜਾਂ ਉਹਨਾਂ ਦੇ ਬੋਲਣ ਤੇ ਯਕੀਨ ਨਹੀਂ ਹੈ? ਤੇ ਜੇ ਨਹੀਂ ਤੇ ਫਿਰ ਤਾਂ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ। ਇਹ ਹੁਣ ਮੰਤਰੀ ਸਾਹਿਬ ਸੱਚ ਕਹਿੰਦੇ, ਦੋਨੇ ਸਿਆਸਤਦਾਨ ਨੇ। ਵੇਖੋ ਕੰਗ, ਮੈਂ ਤੁਹਾਨੂੰ ਅੱਗੇ ਦੱਸਿਆ ਸੀ, ਕੰਗ ਦਾ ਇੱਕ ਪਿਛੋਕੜ ਹੈ, ਤੁਹਾਨੂੰ ਸੰਖੇਪ ਦੱਸਾਂ ਕੰਗ ਕੌਣ ਹੈ? ਮੈਂ ਤੁਹਾਨੂੰ ਦੱਸ ਦਿੰਦਾ। ਕੰਗ ਸਾਹਿਬ ਮਝੈਲ ਨੇ ਜੀ। ਇਹਨਾਂ ਦਾ ਪਰਿਵਾਰ ਸ਼ਾਇਦ ਆਜ਼ਾਦੀ ਤੋਂ ਪਹਿਲਾਂ ਹੀ ਮੱਧ ਪ੍ਰਦੇਸ਼ ਚਲਾ ਗਿਆ ਸੀ। ਪੰਜਾਬੀ ਬਹੁਤ ਬੈਠੇ ਨੇ ਉੱਥੇ, ਗਵਾਲੀਅਰ ਵਾਲੀ ਸਾਈਡ ਹੀ ਬੈਠੇ ਸਨ। ਇਹ ਮਤਲਬ ਕਿ ਜਦੋਂ ਜਵਾਨੀ ਚ ਆਏ ਤੇ ਇਹਨਾਂ ਨੇ ਆਖਿਆ ਮੈਂ ਤਾਂ ਪੰਜਾਬ ਚ ਪੜ੍ਹਨਾ ਜਾ ਕੇ। ਇਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਪੰਜਾਬ ਚ ਹੋਈ, ਤੇ ਫਿਰ ਵਿਦਿਆਰਥੀ ਰਾਜਨੀਤੀ ਚ ਹਿੱਸਾ ਲਿਆ ਤੇ 2 ਵਾਰ ਕਹਿ ਗੱਚ ਮੁਕਾਬਲੇ ਦੇ ਵਿੱਚ ਪ੍ਰੈਜ਼ੀਡੈਂਟ ਬਣੇ, ਜਦੋਂ ਸੋਪੂ ਤੇ ਪੂਸੂ ਆਮੋ ਸਾਹਮਣੇ ਹੁੰਦੇ ਸੀ। ਕਿਉਂਕਿ ਅਸੀਂ ਵੀ ਉਦੋਂ ਐਕਟਿਵ ਹੁੰਦੇ ਸੀ ਇਹੋ ਜਿਹੇ ਜੀਵਨ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ, ਚੀਫ ਸਪੋਕਸਪਰਸਨ ਰਹੇ ਨੇ ਨੈਸ਼ਨਲ ਪਾਰਟੀ ਦੇ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚਾਹੇ ਚੀਫ ਸਪੋਕਸਪਰਸਨ ਰਹੇ, ਤੇ ਫਿਰ MP ਦਾ ਇਲੈਕਸ਼ਨ ਲੜਿਆ। ਤੇ ਤੁਸੀਂ ਵੇਖੋ ਸਭ ਤੋਂ ਪਹਿਲਾਂ ਆਪਦਾ ਕਾਫਲਾ ਤੋਰਿਆ ਪਿੰਡਾਂ ਨੂੰ, ਤੇ ਸਭ ਤੋਂ ਸ਼ਾਨਦਾਰ ਤੇ ਸਮੂਥਲੀ ਜਿੱਤ ਗਏ। ਅੱਜ ਵੀ ਤੁਸੀਂ ਵੇਖੋਗੇ, ਚਾਹੇ ਲੈਂਡ ਪੂਲਿੰਗ ਹੋਵੇ ਤੇ ਚਾਹੇ ਸੰਸਦ ਦੇ ਵਿੱਚ ਖੜ ਕੇ ਕੋਈ ਪੰਜਾਬ ਦੀ ਜਾਂ ਆਪਦੀ ਸਿੱਖ ਕੌਮ ਦੀ ਕੋਈ ਗੱਲ ਕਰਨੀ ਹੋਵੇ ਨਾ, ਧੜ ਕੇ ਕਰਦੇ ਨੇ, ਅੱਛੇ ਲੱਗਦੇ ਨੇ। ਜਿੱਦਾਂ ਤੁਸੀਂ ਦੇਖੋ, ਅਸੀਂ ਉਦਾਂ ਤੇ ਕਈ ਆਲੋਚਨਾਵਾਂ ਕਰਦੇ ਹਾਂ ਰਾਘਵ ਚੱਡਾ ਜੀ ਦੀਆਂ, ਪਰ ਰਾਘਵ ਚੱਡਾ ਜੀ ਨੇ ਜੋ ਲੋਕ ਹਿੱਤ ਮੁੱਦੇ ਸਦਨ ਦੇ ਵਿੱਚ ਉਠਾਏ, ਮੈਂ ਕਹਿੰਦਾ ਮੈਂ ਤੇ ਆਸ਼ੀਸ਼ ਕਰਦਾ। ਮਿਲਾਵਟੀ ਖਾਣੇ ਤੋਂ ਲੈ ਕੇ ਡਿਲੀਵਰੀ ਬੁਆਇਜ਼ ਦੀਆਂ ਜ਼ਿੰਦਗੀਆਂ ਨਾਲ ਜਿਹੜਾ ਖਲਵਾੜ ਹੁੰਦਾ ਸੀ, ਜੋ ਉੱਥੋਂ ਲੈ ਕੇ ਉਸ ਬੰਦੇ ਨੇ ਸਾਡੇ ਨਾਲ ਰੀਚਾਰਜਾਂ ਦੇ ਨਾਮ ਤੇ ਠੱਗੀ ਵੱਜਦੀ, ਯਾਰ ਕਮਾਲ ਆ। ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਇਹਨਾਂ ਜੋ ਕੀਤਾ ਸੀ ਉਹਨਾਂ ਵਾਸਤੇ ਇਹਨਾਂ ਨੂੰ ਘੇਰਾਂਗੇ ਹਮੇਸ਼ਾ, ਪਰ ਜੋ ਉਹਨੇ ਸਦਨ ਦੇ ਵਿੱਚ ਜਾ ਕੇ ਕੀਤਾ ਅਸੀਂ ਉਹਦੇ ਵਾਸਤੇ ਰਿਣੀ ਵੀ ਰਵਾਂਗੇ। ਦੋਨੇ ਗੱਲਾਂ ਕਿਉਂਕਿ ਉਹ ਰਿਪਰੈਜ਼ੈਂਟ ਤੇ ਪੰਜਾਬ ਨੂੰ ਕਰ ਰਹੇ ਨੇ ਨਾ ਇਸ ਵੇਲੇ। ਤਾਂ ਏਦਾਂ ਹੀ ਆ। ਖੈਰ, ਕੰਗ ਸਾਹਿਬ ਦਾ ਆਪਣਾ ਰਾਜਨੀਤਿਕ ਸਫ਼ਰ ਤੇ ਆਪਣਾ ਰਾਜਨੀਤਿਕ ਅੰਦਾਜ਼ ਹੈ, ਨਹੀਂ ਡਰਦੇ ਡੁਰਦੇ ਖੇਤੋਂ। ਇਹਨਾਂ ਨੇ ਲੈਂਡ ਪੂਲਿੰਗ ਦਾ ਜਿਹੜਾ ਇੱਕ ਥਾਂ ਤੋਂ ਇਹਨਾਂ ਦਾ ਟਵੀਟ ਡਿਲੀਟ ਕਰਤਾ ਸੀ,
ਪੋਸਟ ਉਦਾਂ ਹੀ ਰਿਹਾ ਸੀ ਫੇਸਬੁੱਕ ਦਾ, ਕਿਉਂਕਿ ਉਹਨਾਂ ਕੋਲ ਐਕਸੈਸ ਹੀ ਨਹੀਂ ਸੀ ਹੈਗਾ। ਉਹ ਦੂਜੀ ਥਾਂ ਤੋਂ ਐਕਸੈਸ ਸੀ ਉਹਨਾਂ ਕੋਲ। ਮੈਂ ਉਦੋਂ ਵੀ ਕਿਹਾ ਸੀ, ਨਹੀਂ ਤਾਂ ਇਹ ਨਹੀਂ ਕਰਦੇ, ਇਹ ਰਿਮੂਵ ਨਹੀਂ ਕਰਦੇ। ਫੇਸਬੁੱਕ ਤੇ ਅੱਜ ਵੀ ਪੋਸਟ ਪਿਆ। ਤਾਂ ਖੈਰ ਗੋਇਲ ਸਾਹਿਬ ਹੁਣ ਕਹਿ ਰਹੇ ਨੇ, ਇਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਤੇ ਮੁਹਿੰਮ ਚਲਾ ਰੱਖੀ ਆ। ਗੱਲ ਇਹ ਆ, ਅਗਰ ਕੰਗ ਸਾਹਿਬ ਦੇ ਕੋਲ ਨਜਾਇਜ਼ ਮਾਈਨਿੰਗ ਦੀ ਜਾਣਕਾਰੀ ਹੈ ਜਾਂ ਕੋਈ ਆਇਆ ਸਬੂਤ ਤੇ ਦਿਓ। ਚਲੋ ਇਹ ਵੀ ਠੀਕ ਹੋ ਗਿਆ, ਅਸੀਂ ਇਹਨਾਂ ਦੀ ਵੀ ਮੰਨ ਲੈਂਦੇ ਹਾਂ, ਮੰਨਣਾ ਪੈਣਾ, ਮੰਤਰੀ ਨੇ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ, ਗੁਰਪ੍ਰੀਤ ਆਪਣੀ ਸੂਝ ਨਾਲ ਵੀ ਜਵਾਬ ਦੇ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ। ਬਈ ਜੇ ਮੰਨ ਲਓ ਇਲੀਗਲ ਮਾਈਨਿੰਗ ਨਹੀਂ ਹੁੰਦੀ, ਵੈਸੇ ਤੇ ਮਾਈਨਿੰਗ ਮਾਫੀਆ ਸ਼ਬਦ ਹੀ ਗਾਇਬ ਹੋ ਗਿਆ ਨਾ, ਲੋਪ ਹੋ ਗਿਆ। ਇਲੀਗਲ ਮਾਈਨਿੰਗ ਨਹੀਂ ਹੁੰਦੀ, ਮੰਨ ਲਿਆ, ਤਾਂ ਫਿਰ ਰੈਵਨਿਊ ਕਿੰਨਾ ਤੁਹਾਡਾ? ਰੈਵਨਿਊ ਕਲੈਕਸ਼ਨ ਕੀ ਹੈ ਜੀ? ਤੁਹਾਡੀ ਰੈਵਨਿਊ ਕਲੈਕਸ਼ਨ ਕੀ ਆ? ਜੇ ਰੈਵਨਿਊ ਕਲੈਕਸ਼ਨ ਤੁਹਾਡੀ 250-300 ਕਰੋੜ ਆ, ਤੇ ਤੁਸੀਂ ਕਹਿੰਦੇ ਸੀ 10 ਤੋਂ 20 ਹਜ਼ਾਰ ਕਰੋੜ ਤੇ ਅਸੀਂ ਰੇਤਾ ਬਜਰੀ ਚੋਂ ਕੱਢ ਸਕਦੇ ਹਾਂ। ਇਟ ਮੀਨ ਕਿ ਉਹ ਕਾਰੋਬਾਰ 10 ਤੇ 20 ਹਜ਼ਾਰ ਕਰੋੜ ਦਾ ਹੈਗਾ, ਪਰ ਉਹ ਜਾ ਰਿਹਾ ਹੈ, ਉਹ ਜਾ ਰਿਹਾ। ਇੱਥੇ ਹੀ ਸਵਾਲ ਪੈਦਾ ਹੋ ਜਾਂਦੇ। ਨਾ ਅਸੀਂ ਕੰਗ ਦੀ ਕਰੀਏ, ਨਾ ਅਸੀਂ ਕਰੀਏ ਗੋਇਲ ਸਾਹਿਬ ਦੀ। ਜੇ ਹੁਣ ਮਾਈਨਿੰਗ ਮਾਫੀਆ ਸ਼ਬਦ ਲੋਪ ਹੋ ਗਿਆ, ਇਲੀਗਲ ਮਾਈਨਿੰਗ ਹੈ ਨਹੀਂ, ਤੇ ਫਿਰ ਉਹ ਰੁਪਈਆ ਕਿੱਧਰ ਜਾ ਰਿਹਾ? ਤੇ ਜੇ ਉਹ ਨਹੀਂ, ਤਾਂ ਫਿਰ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਤੁਸੀਂ ਉਦੋਂ ਕਹਿੰਦੇ ਸੀ ਕਿ ਮਾਈਨਿੰਗ ਮਾਫੀਆ ਜਿਹੜਾ 10 ਤੋਂ 20 ਹਜ਼ਾਰ ਕਰੋੜ ਦਾ ਨੁਕਸਾਨ ਕਰ ਰਿਹਾ ਪੰਜਾਬ ਦਾ। ਜੀ, ਇਸ ਤੋਂ ਅੱਗੇ ਵਧੀਏ ਤਾਂ ਉਧਰ ਆਪ ਦੇ ਚੇਅਰਮੈਨ ਨੇ ਨਵਾਂ ਹੀ ਚੰਨ ਚੜਾਤਾ ਜੀ। ਇਹ ਇੱਧਰ ਕੇਸ ਤਾਂ ਸੋਲਵ ਨਹੀਂ ਹੋ ਰਹੇ, ਪਰ ਪੁਲਿਸ ਕੈਮਰਿਆਂ ਦੀ ਨਿਗਾਹ 'ਚ ਪੂਰੀ ਹੈ, ਕੈਮਰਿਆਂ ਅੱਗੇ ਛਾਏ ਪਏ ਨੇ। ਹਾਂਜੀ, ਉਹ ਗਾਣਾ ਸੀ ਨਾ ਚਮਕੀਲੇ ਦਾ, ਚੱਕਾ ਜਾਮ ਕਰਾਤਾ ਸੌਰੇ ਦੀ ਲਾਲ ਮਰੂਤੀ ਨੇ। ਇਹਨਾਂ ਨੇ ਅੱਜ ਪੁਆੜਾ ਨਵਾਂ ਪਾਤਾ, ਅੱਜ ਨਵਾਂ ਪੁਆੜਾ ਪਾ ਦਿੱਤਾ ਜੀ। ਅੱਛਾ, ਪੁਆੜਾ ਨਵਾਂ ਕੀ ਪਾਇਆ ਹੈ ਕਿ ਆ ਜਿਹੜੀ ਪ੍ਰੀ ਵੈਡਿੰਗ ਹੁੰਦੀ ਹੈ, ਇੱਕ ਤੇ ਖਰਚਿਆਂ ਦੇ ਘਰ ਆ। ਮੈਂ ਦੱਸਾਂ, ਠੀਕ ਆ, ਸਾਡੇ ਰਿਸ਼ਤੇਦਾਰ ਭੈਣ ਭਰਾ ਭਾਈ ਕਰਦੇ ਨੇ, ਪਰ ਬਹੁਤ ਖਰਚਾ ਹੁੰਦਾ ਇਹਨਾਂ ਚੀਜ਼ਾਂ ਤੇ, ਪ੍ਰੀ ਵੈਡਿੰਗ ਵਗੈਰਾ। ਮੈਂ ਐਵੇਂ ਕਹਾਂ, ਸਾਡੇ ਵਿਆਹ ਵੂ ਤੇ ਭਰਾਵੋ ਸਾਦੇ ਢੰਗ ਨਾਲ ਹੀ ਹੋਏ ਆ, ਕੁਝ ਨਹੀਂ ਸੀ ਹੈਗਾ। ਪਰ ਆਹ 5-10 ਸਾਲਾਂ ਚੋਂ ਅਸੀਂ ਵੇਖਦੇ ਹਾਂ ਨਵਾਂ ਹੀ ਜੁਗਾੜ, ਬਈ ਲੋਕੇਸ਼ਨਾਂ ਤੇ ਜਾਣਾ, ਮਹਿੰਗੇ ਮਹਿੰਗੇ ਕੈਮਰੇ। ਠੀਕ ਆ, ਜਿਹਦੇ ਕੋਲ ਹੈ ਭਾਈ, ਮੈਂ ਤਾਂ ਕਹਿੰਦਾ ਵਿਆਹ ਸ਼ਾਦੀਆਂ 'ਚ ਖੂਬ ਖਰਚਾ ਕਰੋ, ਪਰ ਕਰਜ਼ਾ ਚੱਕ ਕੇ ਨਹੀਂ। ਕਰਜ਼ਾ ਚੱਕਣ ਦੀ ਜ਼ਰੂਰਤ ਹੋਵੇ ਤੇ ਮੇਰੇ ਕੋਲ ਨਿਕਲ ਜਾਓ ਬਹਿ ਕੇ 3 ਜਣੇ। ਅਸੀਂ 3 ਜਣੇ ਗਏ ਸਾਂ ਵਿਆਹੁਣ। ਮੈਂ ਆਪਦੇ ਰਿਸ਼ਤੇਦਾਰਾਂ ਨੂੰ ਕਿਹਾ, ਗੁਰਪ੍ਰੀਤ ਕੇ ਬਾਈ ਆ ਜਾਓ ਜਿਹਦੇ ਤੋਂ ਆਇਆ ਜਾਂਦਾ ਹੈ, ਆਪਦੀ ਗੱਡੀ ਤੇ ਆ ਜਾਓ। 20-50 ਹੋਣੇ, ਮੇਰੇ ਕੋਲ ਹੈ ਨਹੀਂ ਜੇ ਸਾਧਨ ਲਈ ਪੈਸੇ। ਸਾਡੇ ਕੋਲ ਤੇ ਇਨੋਵਾ ਹੈਗੀ, 3 ਯਾਰ, ਚਲੋ ਭਾਈ ਨਿਕਲ ਗਏ ਬਹਿ ਕੇ। ਉਹ ਕਹਿਣ ਦਾ ਭਾਵ ਇਹ ਆ ਕਿ ਜਿਹਦੇ ਕੋਲ ਹੈਗੇ ਆ ਭਾਈ, ਪਰ ਲੱਤਾਂ ਚੱਕ ਕੇ ਅੱਡੀਆਂ ਚੱਕ ਕੇ ਪਾ ਨਾ ਲਓ। ਹੁਣ ਜਿਹੜੀ ਗੱਲ ਆ ਕਿ ਇਹ ਉੱਥੇ ਚੇਅਰਮੈਨ ਸਾਹਿਬ ਆ ਇਹਨਾਂ ਦੇ ਜਿਹੜੇ, ਬਈ ਉਹ ਤੇ ਜਾ ਕੇ ਪ੍ਰੀ ਵੈਡਿੰਗ ਕਰਵਾ ਰਹੇ ਸੀ, ਤੇ ਉਹਦੇ ਵਿੱਚ ਕੀ ਹੋ ਰਿਹਾ ਵਾ ਤੁਸੀਂ ਵੇਖਿਆ ਹੀ ਹੈ ਨਾ, ਕਿ ਪੁਲਿਸ ਵਾਲੇ ਬਈ ਜਿਵੇਂ ਕਹਿ ਲਓ ਕਿ ਜੈਨੂਅਨ ਸਾਰਾ ਕੁਛ, ਜੈਨੂਅਨ ਪੁਲਿਸ ਵਾਲੇ, ਅਸਲੀ ਪੁਲਿਸ ਵਾਲੇ, ਉਹਨਾਂ ਤੇ ਦਾਬਾ ਪਾ ਰਿਹਾ। ਪ੍ਰਧਾਨ ਕੁੜੀ ਗਲਤੀ ਕਰਦੀ ਹੈ, ਉਹ ਰੋਕਦੇ ਆ, ਉਹ ਕਹਿੰਦਾ ਜਾਣਦੇ ਹੋ ਤੁਹਾਨੂੰ ਨਹੀਂ ਪਤਾ ਝਾੜੂ ਵਾਲਿਆਂ ਦਾ ਬਦਲਾਅ ਕ੍ਰਾਂਤੀਕਾਰੀ ਲੋਕ ਆ ਓਏ। ਹਾਲਾਂਕਿ ਉਹ ਕਹਿੰਦਾ ਨਹੀਂ ਹੈ, ਪਰ ਮਤਲਬ ਕਿ ਪ੍ਰਤੀਕਤਾ ਤੇ ਇਹੋ ਆ ਨਾ, ਸਿੰਬੋਲਿਕਲੀ ਕੀ ਆ, ਜੰਗਲ 'ਚ ਜਿਵੇਂ ਚੱਲੇ ਦਮਕਾ ਸ਼ੇਰ ਦਾ ਨਾ, ਤਾਂ ਬਾਈ ਕਾਲਜ 'ਚ ਦਬਕਾ ਤੇ ਜਾਂ ਕਹਿ ਲਓ ਸਿਆਸਤ ਦੇ ਵਿੱਚ ਇਹਨਾਂ ਦਾ ਦਬਕਾ। ਤਾਂ ਇਹ ਜਿਹੜਾ ਚੇਅਰਮੈਨ ਆ ਬਟਾਲਾ ਮਾਰਕੀਟ ਕਮੇਟੀ ਦਾ, ਮਾਨਿਕ ਮਹਿਤਾ, ਮਾਨਿਕ, ਤਾਂ ਇਹਨੇ ਅਜਿਹਾ ਕੀਤਾ। ਤੇ ਹੁਣ DSP ਉੱਥੋਂ ਤੇ ਜਦੋਂ ਰੌਲਾ ਪੈ ਗਿਆ ਵੀ ਬੰਦੇ ਮਰ ਰਹੇ ਨੇ ਗੁਰਦਾਸਪੁਰ ਦੇ ਵਿੱਚ, ਪੁਲਿਸ ਕਰਮਚਾਰੀ ਮਰ ਰਹੇ ਨੇ ਬਈ, ਫੀਲਡ ਦੇ ਵਿੱਚ ਪੁਲਿਸ ਲੱਭਿਆ ਨਹੀਂ ਲੱਭਦੀ, ਬਹੁਤ ਘੱਟ ਨਫਰੀ ਹੈ, ਤੁਸੀਂ ਕੀ ਕਰਦੇ ਜੇ? ਤਾਂ DSP ਤੇਜਿੰਦਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਪੁਲਿਸ ਕਰਮਚਾਰੀ, ਇਹਨਾਂ ਤੇ ਕਾਰਵਾਈ ਹੋਵੇਗੀ ਕਿ ਵਿਦਆਊਟ ਪਰਮਿਸ਼ਨ ਇਹਨਾਂ ਨੇ ਅਜਿਹਾ ਕੀਤਾ। ਹੁਣ ਮੈਨੂੰ ਦੱਸੋ ਗੁਰਪ੍ਰੀਤ ਜੀ ਕਿ ਭਾਈ ਜੇ ਇਹਨਾਂ ਨੇ ਅਨੁਸ਼ਾਸਨ ਤੋੜਿਆ ਪੁਲਿਸ ਵਾਲਿਆਂ ਨੇ, ਤੇ ਜਿਹੜਾ ਮਾਨਿਕ ਮਹਿਤਾ ਸਾਹਿਬ ਆ, ਇਹਨੇ ਕੀ ਕੀਤਾ ਆਪਦੀ ਪਾਰਟੀ ਦੇ ਵਿੱਚ? ਬਈ ਇਹ ਜ਼ਿੰਮੇਵਾਰੀ ਆਪਦੇ ਅਹੁਦੇ ਦੀ ਨਿਭਾ ਪਾਇਆ, ਇਹਦੇ ਤੇ ਕਾਰਵਾਈ ਕਿਉਂ ਨਹੀਂ? ਇਹਨੂੰ ਵੀ ਨੋਟਿਸ ਕੱਢਿਆ ਜਾਵੇ, ਇਹਨੂੰ ਵੀ ਪਾਰਟੀ ਚੋਂ ਕੱਢਿਆ ਜਾਵੇ, ਇਹਨੂੰ ਵੀ ਇਹੋ ਜਿਹੇ ਅਹੁਦੇ ਤੋਂ ਹਟਾਇਆ ਜਾਵੇ, ਫਿਰ ਤਾਂ ਆਪਾਂ ਮੰਨੀਏ। ਤੇ ਦੂਜੀ ਗੱਲ ਆ ਕਿ ਜਿਹੜਾ ਇਸ ਵੀਡੀਓ ਦੇ ਵਿੱਚ ਥਾਣੇਦਾਰ ਬਣਾਇਆ ਗਿਆ, ਠੀਕ ਹੈ ਨਾ, ਵਿਖਾਇਆ ਗਿਆ, ਐਕਚੁਅਲ 'ਚ ਦੱਸਦੇ ਆ ਕਿ ਉਹਦੀ ਇੱਕ ਲੀਡਰ ਨਾਲ ਸੈਟਿੰਗ ਆ, ਉਦਾਂ ਉਹ ਸਿਪਾਹੀ ਆ ਤੇ ਲੋਕਲ ਰੈਂਕ ਲੈ ਕੇ ਉਹ ਥਾਣੇਦਾਰ ਬਣਿਆ ਪਿਆ। ਮੈਨੂੰ ਲੱਗਦਾ ਉਹਨੇ ਵਲੇਟਿਆ ਜਾਣਾ ਜੇ,
ਜੀ ਦੇਖੋ ਕਿਹੋ ਜਿਹੇ ਲੋਕ, ਕਿਹੋ ਜਿਹੇ ਜੁਗਾੜ। ਤੋ ਦੇਖਦੇ ਆ ਗੁਰਪ੍ਰੀਤ ਕੀ ਹੁੰਦਾ ਇਸ ਮਾਮਲੇ ਦੇ ਵਿੱਚ। ਪਰ ਬਹੁਤ ਫਜ਼ੀਅਤ, ਬੜੀ ਫਜ਼ੀਅਤ ਹੋਈ ਆ। ਕਹਿ ਲਓ ਕਿ ਸਿਆਸੀ ਤਮਾਸ਼ਾ ਬਣ ਗਿਆ ਪ੍ਰੀ ਵੈਡਿੰਗ ਦਾ, ਯਾਦਗਾਰੀ ਮੌਕਾ, ਯਾਦਗਾਰ ਬਣ ਗਈ ਹੈ। ਜੀ ਬਿਲਕੁਲ ਬਿਲਕੁਲ ਇਹੀ ਹੋਇਆ ਹੈ। ਅੱਗੇ ਵਧੀਏ ਤਾਂ ਉਧਰ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਇੱਕ ਵਾਰ ਮੁੜ ਤੋਂ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਉਧਰੋਂ ਕਹਿੰਦੇ ਸ਼ੁਰੂਆਤ ਕਾਦੀ ਹੋਈ, ਇੱਕ ਲਾਈਵ ਚੱਲ ਰਿਹਾ ਸੀ, ਉਹ ਪੇਜ ਹੀ ਬੰਦ ਕਰਤਾ ਲਾਈਵ ਸ਼ਾਇਦ YouTube ਤੋਂ। ਇਹ ਤਾਂ ਹੋਣਾ ਨਹੀਂ ਚਾਹੀਦਾ ਗੁਰਪ੍ਰੀਤ, ਮੇਰੀ ਗੱਲ ਸੁਣੋ। ਜਦੋਂ ਲੋਕਤਾਂਤਰਿਕ ਢਾਂਚੇ ਦੇ ਵਿੱਚ ਅਮਰਤਪਾਲ ਸਿੰਘ ਨੇ ਇਲੈਕਸ਼ਨ ਲੜ ਲਿਆ, ਠੀਕ ਹੈ ਜੀ, ਇਲੈਕਸ਼ਨ ਲੜ ਲਿਆ, ਇਲੈਕਸ਼ਨ ਜਿੱਤ ਗਏ। ਫਿਰ ਸਰਬਜੀਤ ਸਿੰਘ ਨੇ ਇਲੈਕਸ਼ਨ ਲੜਿਆ, ਜਿੱਤ ਗਏ, ਠੀਕ ਆ। ਤੁਸੀਂ ਸਹਿਮਤ ਹੋ ਅਸਹਿਮਤ ਹੋ ਇੱਕ ਪਾਸੇ ਆ। ਤੇ ਵਹੀਰ ਕੱਢੀ ਜਾ ਰਹੀ ਆ, ਵਹੀਰ ਦੇ ਵਿੱਚ ਕੋਈ ਗੈਰ ਕਾਨੂੰਨੀ ਗਤੀਵਿਧੀ ਨਹੀਂ ਹੈ ਜੇ, ਕੋਈ ਦੇਸ਼ ਵਿਰੋਧੀ ਜਾਂ ਕੋਈ ਸ਼ਾਂਤੀ ਵਿਰੋਧੀ ਗੱਲ ਨਹੀਂ ਹੈ, ਤੇ ਯਾਰ ਦੱਸੋ ਉਹਦੇ ਚ ਕੀ ਆ। ਹੁਣ ਤੁਸੀਂ ਲਾਈਵ ਵੀ ਰੋਕ, ਮੈਂ ਤੁਹਾਨੂੰ ਕੀ ਦੱਸਾਂ, ਇੱਥੇ ਬੜਾ ਅਜੀਬ ਮਾਹੌਲ ਚੱਲ ਰਿਹਾ ਹੈ ਕਿ ਲਾਈਵ ਤੇ ਰੋਕਣਾ ਹੀ ਇਹਨਾਂ ਨੇ। ਚਲੋ ਏਦਾਂ ਦੇ ਕੰਮ ਤੇ ਕਰਦੇ ਨੇ, ਆਪਾਂ ਨੂੰ ਪਤਾ ਹੈ। ਤੁਸੀਂ ਇਹ ਵੇਖੋ ਕਿ ਕਾਪੀਰਾਈਟ ਆਏ ਮਾਨ ਸਾਹਿਬ ਦੀ ਫੋਟੋ ਨੂੰ ਲੈ ਕੇ, ਫਿਰ ਜੇ ਤੁਸੀਂ ਵੇਖੋਗੇ ਤਾਂ ਕਾਪੀਰਾਈਟ ਆਏ ਸੰਸਦ ਦੀ ਕਾਰਵਾਈ ਨੂੰ ਲੈ ਕੇ। ਉਹ ਕਾਹਦੇ ਲਈ ਆ ਕਾਪੀਰਾਈਟ? ਕੋਈ ਫੋਟੋ ਲਈ ਥੋੜੀ ਆ, ਪੇਜ ਉਡਾਉਣ ਲਈ, ਮੋਨੀਟਾਈਜੇਸ਼ਨ ਉਡਾਉਣ ਲਈ। ਅੱਜ ਇੱਕ ਪੱਤਰਕਾਰ ਨੂੰ ਤੇ ਵਿਧਾਨ ਸਭਾ ਚ ਤਲਬ ਕਰ ਲਿਆ ਗਿਆ ਜੀ, ਇੱਕ ਵਿਧਾਇਕ ਦੀ ਸ਼ਿਕਾਇਤ ਤੇ। ਮੈਂ ਤੁਹਾਨੂੰ ਕੀ ਦੱਸਾਂ, ਇੱਕ ਹੋਰ ਪੱਤਰਕਾਰ ਸੁਖਵਿੰਦਰ ਲੋਕਨਾਥ ਵਾਲਾ, ਉਹ ਕਹਿ ਰਿਹਾ ਕਿ ਮੇਰੇ ਮਗਰ ਖੁਫੀਆ ਤੰਤਰ ਲੱਗਾ ਹੋਇਆ। ਕੀ ਕਹੋਗੇ? ਯਾਨੀ ਅੰਨੀ ਮੱਚ ਗਈ ਹੈ ਸਾਹਿਬ, ਅੰਨੀ ਮੱਚ ਗਈ ਹੈ ਇਸ ਪੱਖ ਤੋਂ। ਤੇ ਔਰ ਕਮਾਲ ਦੀ ਗੱਲ ਇਹ ਆ ਕਿ ਪੰਜਾਬ ਦੇ ਵਿੱਚੋਂ ਸੰਘਰਸ਼ ਹੀ ਖਤਮ ਹੋ ਰਿਹਾ ਹੈ। ਆ ਪੱਤਰਕਾਰ ਯਾਨੀ ਆਪਣੇ ਵਾਲੇ ਮਾਮਲੇ ਦੇ ਵਿੱਚ ਜ਼ਰੂਰ ਉੱਭਰੇ ਆ। ਹੁਣ ਫੇਰ ਇਕੱਠ ਆ, ਉਸ ਦਿਨ ਸਾਡੇ ਤੇ ਮੈਰਿਜ ਆ ਘਰੇ। ਪਰ ਗੱਲ ਇਹ ਆ ਕਿ ਠੀਕ ਆ ਉੱਭਰੇ, ਪਰ ਜਿੱਡੇ ਵੱਡੇ ਪੱਧਰ ਤੇ ਪੰਜਾਬ ਚੋਂ ਵਿਰੋਧ ਹੋਣਾ ਚਾਹੀਦਾ ਇਹਨਾਂ ਦਾ, ਇਹਨਾਂ ਚੀਜ਼ਾਂ ਕਰਕੇ ਉਹ ਨਹੀਂ ਹੋ ਰਿਹਾ। ਠੀਕ ਆ, ਤੁਸੀਂ ਅਮਰਤਪਾਲ ਸਿੰਘ ਦੀ ਟੀਮ ਦੇ ਨਾਲ, ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਅਸਹਿਮਤ ਹੋ। ਮੈਂ ਵੀ, ਮੇਰੀ ਗੱਲ ਸੁਣੋ, ਮੈਂ ਕੋਈ ਅਮਰਤਪਾਲ ਸਿੰਘ ਦਾ ਸਪੋਰਟਰ ਤੇ ਨਹੀਂ ਹੈ ਨਾ ਗੁਰਪ੍ਰੀਤ ਸਿੰਘ ਜੀ, ਪਰ ਜੇ ਉਹਨਾਂ ਦਾ ਪੇਜ ਬਲੌਕ ਕੀਤਾ ਤੇ ਮੈਂ ਉਸੇ ਵੇਲੇ ਪੋਸਟ ਪਾਈ ਹੈ। ਤੁਹਾਨੂੰ ਸਾਡੇ ਤੇ ਪਰਚਾ ਹੋਇਆ ਤੇ ਉਹਨਾਂ ਦੇ ਬਾਪੂ ਜੀ ਬੋਲੇ ਸਨ ਹੱਕ ਚ। ਗੱਲ ਸਹਿਮਤੀ ਚੱਲਦੀ ਰਹਿੰਦੀ ਆ, ਮੈਂ ਆਲੋਚਨਾ ਵੀ ਕਰ ਦਿੰਦਾ ਹੁੰਦਾ ਇਹਨਾਂ ਦੀ। ਪਰ ਗੱਲ ਇਹ ਆ ਕਿ ਯਾਰ ਜਦੋਂ ਤੁਸੀਂ ਧੱਕੇ ਤੇ ਚੁੱਪ ਕਰ ਜਾਓਗੇ ਇਹ ਸੋਚ ਕੇ ਕਿ ਇਹ ਮੇਰਾ ਵਿਰੋਧੀ ਆ, ਫਿਰ ਗੱਲ ਮਾੜੀ ਆ। ਠੀਕ ਆ, ਜੇ ਕੋਈ ਹਰਕਤ ਕਰਦਾ ਹੈ ਇਹਨਾਂ ਦੇ ਬੰਦਾ, ਕੋਈ ਪਿਛਲੇ ਦਿਨ ਚਿੱਟੇ ਨਾਲ ਵੀ ਸ਼ਾਇਦ ਕੋਈ ਫੜਿਆ ਗਿਆ ਸੀ, ਖਬਰਾਂ ਚੱਲਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ। ਉਹ ਠੀਕ ਹੈ, ਜੇ ਕੋਈ ਮਾੜਾ ਕੰਮ ਕਰਦਾ ਹੈ ਉਹ ਫੜਿਆ ਜਾਵੇ, ਉਹਦੇ ਤੇ ਮੁਕੱਦਮਾ ਹੋਵੇ, ਕੇਸ ਹੋਵੇ, ਜੋ ਵੀ ਹੋਣਾ ਸੋ ਹੋਵੇ। ਪਰੰਤੂ ਜੋ ਲੋਕਤਾਂਤਰਿਕ ਹੱਕ ਹੈ, ਜਦੋਂ ਲੋਕਤੰਤਰ ਦੇ ਚੌਖਟੇ 'ਚ ਆ ਗਏ ਨੇ, ਇਲੈਕਸ਼ਨ ਲੜਦੇ ਜਾ ਰਹੇ ਨੇ, ਪਾਰਟੀ ਖੜੀ ਕੀਤੀ ਆ ਉਹਨਾਂ ਨੇ, ਚੋਣ ਕਮਿਸ਼ਨ ਕੋਲ ਰਜਿਸਟਰਡ ਹੋ ਕੇ ਉਹ ਪਾਰਟੀ ਆਪਦੀ ਜਿਹੜੀ ਹੈ ਤੇ ਇਲੈਕਸ਼ਨ ਲੜਨਗੇ, ਫਿਰ ਕੀ ਦਿੱਕਤ ਹੈ ਬਈ? ਐਵੇਂ ਢੇਡੜੀਆਂ ਨੇ। ਅੱਛਾ, ਵਹੀਰ ਬਾਰੇ ਮੈਂ ਅੱਗੇ ਤੁਹਾਨੂੰ ਕਿਹਾ ਸੀ, ਮੈਂ ਅਗਾਊ ਦੱਸ ਦਿੱਤਾ ਸੀ ਕਿ ਵਹੀਰ ਨਿਕਲੇਗੀ ਤੇ ਵਹੀਰ ਮਾਝੇ ਤੋਂ ਚੱਲ ਕੇ ਮਾਲਵੇ ਆਏਗੀ ਤੇ ਮਾਲਵੇ ਦੇ ਵਿੱਚੋਂ ਯਾਨੀ ਤੱਕ ਸ਼੍ਰੀ ਦਮਦਮਾ ਸਾਹਿਬ, ਤੇ ਮਾਲਵੇ ਦੇ ਵਿੱਚੋਂ ਮੈਨੂੰ ਇਉਂ ਲੱਗਦਾ ਕਿ ਹੋ ਸਕਦਾ ਅਮਰਤਪਾਲ ਸਿੰਘ ਉਮੀਦਵਾਰੀ ਵੀ ਆਪਾਂ ਨੂੰ ਦਿਖਾ ਦੇਣ। ਇਹ ਮੇਰੀ ਬਹੁਤ ਅਗਾਊ ਜਾਣਕਾਰੀ ਆ। ਗਾ ਰਣਨੀਤੀ ਬਦਲ ਜਾਵੇ ਸੋ ਬਦਲ ਜਾਵੇ, ਪਰ ਵਹੀਰ ਦਾ ਮਤਲਬ ਇੱਧਰ ਨੂੰ ਆਉਣਾ ਇੱਕ ਤਰ੍ਹਾਂ ਇਹ ਆ ਕਿ ਮਾਲਵੇ ਦੇ ਵਿੱਚ ਪੰਥਕ ਰਾਜਨੀਤੀ ਦੀ ਨਵੀਂ ਦਸਤਕ ਆ। ਤੋ ਇਹਨੂੰ ਏਦਾਂ ਦੇਖ ਸਕਦੇ ਆਪਾਂ। ਬਿਲਕੁਲ। ਅੱਗੇ ਵਧੀਏ ਤਾਂ ਮੋਦੀ ਸਾਹਿਬ ਫੇਰ ਇੱਕ ਵਾਰ ਵਿਦੇਸ਼ੀ ਦੌਰੇ ਤੇ ਨੇ, ਇਜ਼ਰਾਈਲ ਗਏ ਨੇ। ਖੈਰ ਇਲਜ਼ਾਮ ਤਾਂ ਇਹ ਵੀ ਲੱਗਦੇ ਨੇ ਕਿ ਮੋਦੀ ਸਾਹਿਬ ਤਾਂ ਉੱਥੇ ਡਾਂਸ ਦਿਖਾਉਂਦੇ ਰਹੇ ਨੇ ਪਹਿਲਾਂ, ਹੁਣ ਗਏ ਨੇ ਜੀ। ਕਿਹੋ ਜਿਹੀਆਂ ਡੀਲਾਂ ਹੋਣ ਦੀ ਸੰਭਾਵਨਾ ਹੈ? ਦੇਖੋ ਗੱਲ ਇਹ ਆ ਕਿ ਜਿਹੜਾ ਮਸਲਾ ਹੈ ਨਾ ਨਰਿੰਦਰ ਮੋਦੀ ਵਾਲਾ, ਤੁਸੀਂ ਇਹ ਦੇਖੋ, ਬਿਲਕੁਲ ਬੜੀ ਗੱਲ ਤੁਸੀਂ ਨਾ ਸ਼ਾਨਦਾਰ ਕਹੀ ਆ ਕਿ ਬਈ ਉੱਥੇ ਡਾਂਸ ਕਰਦੇ ਰਹੇ, ਯਾਨੀ ਐਪਸਟੀਨ ਫਾਈਲਸ ਦੇ ਵਿੱਚ। ਕੀ ਹੁਣ ਵੀ ਕੋਈ ਮੁਜਰਾ ਡਾਂਸ ਚੱਲੇਗਾ? ਜਿਸ ਵੇਲੇ ਡੀਲ ਚ ਮਾਮਲਾ ਫਸਿਆ ਪਿਆ, ਐਪਸਟੀਨ ਚ ਮਾਮਲਾ ਫਸਿਆ ਪਿਆ, ਜਿਸ ਵੇਲੇ ਆਪਾਂ ਦੇਖੀਏ ਅਡਾਨੀ ਕੇਸ ਦਾ ਮਾਮਲਾ ਫਸਿਆ ਪਿਆ, ਇਜ਼ਰਾਈਲ ਤੇ ਅਮਰੀਕਾ ਮਸੇਰੇ ਆ, ਇਹ ਇੱਥੇ ਜਾ ਕੇ ਕੋਈ ਹੋਰ ਨਵਾਂ ਡਾਂਸ ਕਰਨਗੇ ਕੀ? ਕਿਉਂਕਿ ਇੱਕ ਪਾਸੇ ਤੇ ਮਿਡਲ ਈਸਟ ਦੇ ਵਿੱਚ ਦੇਖੋ ਤੇ ਜੰਗ ਦੀ ਆਹਟ ਹੋ ਰਹੀ ਹੈ, ਜੰਗ ਦੀ ਆਹਟ ਹੋ ਰਹੀ।
ਤਾਂ ਗੱਲ ਅਸਲ 'ਚ ਇਹ ਹੈ ਜਨਾਬ ਕਿ ਬਈ ਨਰਿੰਦਰ ਮੋਦੀ ਇਸ ਤਣਾਅ ਦੀ ਰੁੱਤ ਦੇ ਵਿੱਚ ਇਜ਼ਰਾਈਲ ਗਏ ਨੇ ਤੇ ਉਹ ਹੁਣ ਮੈਨੂੰ ਲੱਗਦਾ ਕਿ ਨੇਤਨਯਾਹੂ ਦੀ ਪਤਨੀ ਜੋ ਰਿਸੀਵ ਕਰ ਚੁੱਕੇ ਆ ਉਹਨਾਂ ਦੇ ਨਾਲ ਗਏ ਚਲੇ ਸੀ ਹਵਾਈ ਅੱਡੇ ਤੋਂ। ਸ਼ਾਇਦ ਲੋਕ ਸਭਾ ਨੂੰ ਸੰਬੋਧਨ ਵੀ ਕਰਨਗੇ ਉੱਥੇ। ਪਰ ਇੰਟਰਸਟਿੰਗ ਹੈ ਕਿ ਇਜ਼ਰਾਈਲ ਦੇ ਵਿੱਚ ਗਏ ਨੇ ਦੁਬਾਰਾ। ਫਿਲਿਸਤੀਨ ਤੇ ਨਾ ਜਾਣਾ ਨਹੀਂ ਹੈ ਕਿਉਂਕਿ ਮੁਸਲਮਾਨਾਂ ਦੇ ਨਾਲ ਤੇ ਇਹਨਾਂ ਨੂੰ ਨਫ਼ਰਤ ਹੈ ਨਾ। ਉਹ ਵੇਲਾ ਗਿਆ ਜਦੋਂ ਅਟਲ ਬਿਹਾਰੀ ਵਾਜਪਾਈ ਹੋਰੀ ਫਿਲਿਸਤੀਨ ਦਾ ਵੀ ਜ਼ਿਕਰ ਬਰੋਬਰ ਕਰਦੇ ਸਨ, ਬਰੋਬਰ ਕੂਟਨੀਤੀ 'ਚ ਉਹਨਾਂ ਨੂੰ ਥਾਂ ਦਿੰਦੇ ਸਨ। ਤਾਂ ਕੁੱਲ ਮਿਲਾ ਕੇ ਇੰਟਰਸਟਿੰਗ ਕਹਾਣੀ ਇਸ ਪੱਖ ਤੋਂ ਹੀ ਰਹੇਗੀ ਕਿ ਕੀ ਕੋਈ ਨਵਾਂ ਡਾਂਸ ਤੇ ਨਹੀਂ ਹੋਏਗਾ। ਜੀ ਬਿਲਕੁਲ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।